ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਜੀ ਹੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਸ਼ਾਮ ਦਾ ਬੁਲੇਟਿਨ ਲੈ ਕੇ ਹਾਜ਼ਰ ਹਾਂ। ਮੇਰੇ ਨਾਲ ਜੁੜੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ US ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਤੇ ਫੇਸਬੁੱਕ YouTube ਤੇ ਦੇਖ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅਗਸਤ ਦੀ 13 ਤਰੀਕ ਆ ਤੇ ਦਿਨ ਵੀਰਵਾਰ ਆ। ਸ਼ਾਮ ਦਾ ਪ੍ਰੋਗਰਾਮ ਤੁਹਾਡੇ ਲਈ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਬਰਾੜ, ਬੇਕਰਸਫੀਲਡ, ਅਵਤਾਰ ਸਿੰਘ ਮੰਜਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕੌਨਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਭਵਨ ਸਿੰਘ ਗੌਰਵ ਸਿੰਘ ਸਹੋਤਾ ਯੂਬਾ ਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ ਗੁਲਜ਼ਾਰ ਸਿੰਘ ਔਲਖ ਟਰੱਕਿੰਗ ਫਰੈਜ਼ਨੋ, ਜਸਬੀਰ ਸਿੰਘ ਫੰਟੈਨਾ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698 ਦੇ ਉੱਤੇ। ਜੀ, ਅੱਜ ਦੀਆਂ ਜੇ ਖਬਰਾਂ ਵੱਲ ਆਈਏ ਤੇ ਨੈਂਸੀ ਪਲੋਸੀ ਆ ਜਿਹੜੀ, ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਅਮਰੀਕਨ ਲੋਕਾਂ ਤੋਂ ਡਰੇ ਹੋਏ ਆ, ਖਾਸ ਕਰਕੇ ਮੇਲ ਇਨ ਵੋਟਿੰਗ ਨੂੰ ਲੈ ਕੇ। ਕਹਿੰਦੇ ਵੀ ਉਹ ਨਹੀਂ ਚਾਹੁੰਦੇ ਵੀ ਜੇ ਮੇਲ ਕਰਕੇ ਵੋਟਾਂ ਪਾਈਆਂ ਜਾਣ ਤੇ ਉਹ ਉਸ ਨੂੰ ਪਸੰਦ ਨਹੀਂ ਕਰ ਰਹੇ ਹੈਗੇ। ਇਸੇ ਕਰਕੇ ਜਿਹੜਾ USPS ਆ ਉਸ ਨੂੰ ਫੰਡਿੰਗ ਦੇਣ ਤੋਂ ਨਾ ਕਰ ਰਹੇ ਹੈਗੇ ਆ। ਜੀ, ਬਹੁਤ ਸਾਰੇ ਪੋਲੀਟੀਕਲ ਪੰਡਿਤ ਜਿਹੜੇ ਉਹ ਕਹਿ ਰਹੇ ਆ ਵੀ ਰਾਸ਼ਟਰਪਤੀ ਟਰੰਪ ਆਪਣਾ ਜਿਹੜਾ ਟਰੂ ਮੋਟਿਵ ਇਹਨਾਂ ਚੀਜ਼ਾਂ ਦੇ ਉੱਤੇ ਜਿਹੜੇ ਉਹ ਦਿਖਾ ਰਹੇ ਆ। ਇਹੀ ਨਹੀਂ, ਉਹਨਾਂ ਨੇ ਬਹੁਤ ਸਾਰੇ ਹੋਰ ਸੂਬਿਆਂ ਨੂੰ ਵੀ ਜਿਹੜਾ ਆ ਇਲੈਕਸ਼ਨ ਦੇ ਬਾਬਤ ਜਿਹੜੀ ਏਡ ਆ, ਰਾਸ਼ੀ ਆ, ਉਹ ਦੇਣ ਤੋਂ ਕਹਿੰਦੇ ਆ ਵੀ ਉਹ ਇਨਕਾਰ ਕੀਤਾ ਆ। ਰੀਜ਼ਨ ਉਹੀ ਆ ਵੀ ਇਲੈਕਸ਼ਨ ਨੂੰ ਲੈ ਕੇ, ਕਿਉਂਕਿ ਆਪਾਂ ਆਲਰੇਡੀ ਦੇਖ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਬਹੁਤ ਸਾਰੇ ਬਾਹਰੀ ਮੁਲਕ ਇਸ ਦੇ ਵਿੱਚ ਕੁਛ ਨਾ ਕੁਛ ਹੇਰ ਫੇਰ ਜਾਂ ਉਸ ਦੇ ਵਿੱਚ ਆਪਣੀ ਟੰਗ ਅੜਾਉਣ ਦੀ ਜਿਹੜੀ ਕੋਸ਼ਿਸ਼ ਆ, ਲੱਤ ਵਸਾਉਣ ਦੀ ਕੋਸ਼ਿਸ਼ ਕਰ ਰਹੇ ਆ। ਅਤੇ ਉਸ ਚੀਜ਼ ਨੂੰ ਬਚਾਅ ਦੇ ਲਈ ਕਾਫੀ ਜਿਹੜੇ ਡਾਲਰ ਪਹਿਲਾਂ ਵੀ ਖਰਚੇ ਗਏ ਆ, ਹੋਰਾਂ ਦੀ ਵੀ ਜਿਹੜੀ ਨਾਲ ਦੇ ਨਾਲ ਜਿਹੜੀ ਜ਼ਰੂਰਤ ਰਹਿੰਦੀ ਆ। ਪਰ ਇਸ ਟਾਈਮ ਬਹੁਤ ਵੱਡਾ ਜਿਹੜਾ ਅਹਿਮ ਮੁੱਦਾ ਜਿਹੜਾ ਉਹ ਬਣ ਚੁੱਕਾ ਆ, ਕਿਉਂਕਿ USPS ਦੇ ਜ਼ਰੀਏ ਹੀ ਮਿਲੀਅਨਸ ਆਫ ਜਿਹੜੇ ਅਮਰੀਕਨ ਆ ਆਪਣੀ ਵੋਟ ਦੀ ਜਿਹੜਾ ਅਧਿਕਾਰ ਆ ਉਸ ਦੀ ਵਰਤੋਂ ਕਰਦੇ ਆ ਰਹੇ ਆ ਅਤੇ ਇਸ ਦੇ ਨਾਲ ਕਰਨਾ ਚਾਹੁੰਦੇ ਨੇ। ਅਤੇ ਇਸ ਵਾਰ ਪੈਂਡੈਮਿਕ ਦੇ ਕਰਕੇ ਚੱਲਦਿਆਂ ਹੋਰ ਕਈ ਲੱਖਾਂ ਹੀ ਲੋਕਾਂ ਨੇ ਜਿਹੜੀ ਇਸ ਦੀ ਵਰਤੋਂ ਕਰਨੀ ਆ, ਪਰ ਉਹ ਹੁਣ ਖਤਰੇ ਦੇ ਵਿੱਚ ਇਸ ਕਰਕੇ ਜਿਹੜੀ ਉਹ ਪਈ ਹੋਈ ਆ ਵੀ ਰਾਸ਼ਟਰਪਤੀ ਟਰੰਪ USPS ਨੂੰ ਜਿਹੜੀ ਆ ਉਹ ਫੰਡਿੰਗ ਕਰਨ ਤੋਂ ਇਨਕਾਰੀ ਹੋਏ ਪਏ ਆ। ਉੱਧਰ ਅੱਜ ਰਾਸ਼ਟਰਪਤੀ ਟਰੰਪ ਨੇ ਜਿੱਦਾਂ ਬਰਾਕ ਓਬਾਮਾ ਦੇ ਦੌਰਾਨ ਉਹਨਾਂ ਨੇ ਬਰਥਰ ਜਿਹੜਾ ਆ ਉਹ ਕੌਂਸਪਰੇਸੀ ਜੀ ਸ਼ੁਰੂ ਕੀਤੀ ਸੀ, ਹੁਣ ਕਹਿੰਦੇ ਕਮਲਾ ਹੈਰਿਸ ਖਿਲਾਫ ਵੀ ਉਹਨਾਂ ਨੇ ਜਿਹੜੀ ਉਹ ਸ਼ੁਰੂ ਕੀਤੀ ਆ। ਇਸ ਦੇ ਉੱਤੇ ਜਿਹੜਾ ਉਹਨਾਂ ਨੇ ਇਹ ਕਿਹਾ ਵੀ ਵੈਰੀ ਸੀਰੀਅਸ ਜਿਹੜਾ ਉਹ ਰਹੂਗਾ ਉਹਨਾਂ ਦੀ ਐਲੀਜੀਬਿਲਟੀ ਨੂੰ ਜਿਹੜਾ ਉਹ ਲੈ ਕੇ। ਇਸ ਦੇ ਉੱਤੇ ਜ਼ਰੂਰ ਜਿਹੜਾ ਬਾਈਡਨ ਕੈਂਪੇਨ ਆ ਉਹਨਾਂ ਨੇ ਜਿਹੜਾ ਇਸ ਦੇ ਉੱਤੇ ਵਾਰ ਜਿਹੜਾ ਉਹ ਕੀਤਾ ਵੀ ਕਹਿੰਦੇ ਇੱਦਾਂ ਦੀ ਕੋਈ ਗੱਲ ਨਹੀਂ, ਉਹ ਇੱਥੇ ਹੀ ਉਹਨਾਂ ਦਾ ਜਨਮ ਹੋਇਆ ਅਤੇ ਉਹ ਇਸ ਚੀਜ਼ ਦੇ ਲਈ ਕਾਬਲ ਹੈਗੇ ਨੇ। ਸੋ ਦੇਖਦੇ ਹਾਂ ਇਸ ਦੇ ਵਿੱਚ ਜਿਹੜਾ ਉਹ ਕੀ ਬਣਦਾ ਆ। ਪਰ ਕਈਆਂ ਦਾ ਤਾਂ ਇਹ ਵੀ ਕਹਿਣਾ ਵੀ ਬੌਖਲਾਹਟ ਦੇ ਵਿੱਚ ਇੱਦਾਂ ਦੇ ਜਿਹੜੇ ਬਿਆਨ, ਇੱਦਾਂ ਦੀਆਂ ਗੱਲਾਂ ਆ ਉਹ ਰਾਸ਼ਟਰਪਤੀ ਹੁਣ ਕਰ ਰਹੇ ਆ। ਇਹ ਤਾਂ ਹੁਣ ਭਵਿੱਖ ਹੀ ਦੱਸੂਗਾ ਵੀ ਕੀ ਜਿਹੜਾ ਆ ਆਉਣ ਵਾਲੇ ਸਮੇਂ ਦੇ ਵਿੱਚ ਬਣਦਾ ਹੈਗਾ ਆ। ਅਗਲੀ ਖਬਰ ਅਮਰੀਕਨ ਏਅਰਲਾਈਨ ਤੋਂ ਆ ਰਹੀ ਆ, ਜਿਹਦੇ ਮੁਤਾਬਕ ਕਹਿੰਦੇ ਵੀ ਉਹ 30 ਤੋਂ ਵੱਧ ਜਿਹੜੇ ਛੋਟੇ ਛੋਟੇ ਸ਼ਹਿਰ ਆ ਉੱਥੇ ਜਿਹੜੀਆਂ ਫੈਡਰਲ ਰਿਕੁਆਇਰਮੈਂਟ ਸੀਗੀਆਂ ਉਹਨਾਂ ਨੂੰ ਵੀ ਫਲਾਈਟ ਉੱਥੇ ਵੀ ਰਨ ਕਰਨੀਆਂ ਉਸ ਨੂੰ ਰੋਕਣ ਜਾ ਰਹੇ ਹੈਗੇ ਆ। ਕਹਿੰਦੇ ਵੀ ਜਿਹੜੀ ਸਾਨੂੰ ਗ੍ਰਾਂਟ ਮਿਲੀ ਸੀਗੀ $5.8 ਬਿਲੀਅਨ ਪੇਰੋਲ ਹੈਲਪ ਦੇ ਵਿੱਚ, ਉਹ ਇਸ ਸਤੰਬਰ ਦੇ ਵਿੱਚ ਖਤਮ ਹੋ ਜਾਣੀ ਹੈਗੀ ਆ। ਉਸ ਤੋਂ ਬਾਅਦ ਜੇ ਸਾਨੂੰ ਹੋਰ ਕੋਈ ਗ੍ਰਾਂਟ ਨਾ ਮਿਲੀ ਤਾਂ ਅਸੀਂ ਉਹ ਸ਼ਹਿਰਾਂ ਦੇ ਵਿੱਚ ਫਲਾਈਟ ਰਨ ਨਹੀਂ ਕਰ ਸਕਾਂਗੇ। ਕਹਿੰਦੇ ਵੀ ਸਾਡਾ ਖਰਚਾ ਜ਼ਿਆਦਾ ਆ, ਕਿਉਂਕਿ ਕਹਿੰਦੇ ਹਜੇ ਵੀ 70% ਡਾਊਨ ਹੈਗਾ ਟਰੈਵਲ ਜਦੋਂ ਪੈਂਡੈਮਿਕ ਸਟਾਰਟ ਹੋਇਆ ਸੀ ਉਹ ਤੋਂ ਪਹਿਲਾਂ ਦੇ ਹਿਸਾਬ ਨਾਲ ਜੇ ਦੇਖਿਆ ਜਾਵੇ। ਜੀ ਜੀ, ਇਹ ਉਸੇ ਦੇ ਉੱਤੇ ਫੰਡਿੰਗ ਦੀ ਜੇ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਸੈਨੇਟ ਜਿਹੜੀ ਆ ਸਤੰਬਰ ਤੱਕ ਹੁਣ ਉੱਠ ਗਈ ਆ। 2 ਹਫ਼ਤੇ ਜਿਹੜੇ ਉਹ ਛੁੱਟੀ ਦੇ ਉੱਤੇ ਇਹ ਰਹਿਣਗੇ ਅਤੇ ਇਹਦਾ ਮਤਲਬ ਇਹ ਆ ਵੀ ਕਿਸੇ ਵੀ ਤਰੀਕੇ ਦਾ ਹੁਣ ਜਿਹੜਾ ਸਟਿਮੂਲਸ ਪੈਕੇਜ ਹੈਗਾ ਆ ਉਹ ਆਉਂਦੇ ਕੁਛ ਹਫ਼ਤਿਆਂ ਤੱਕ ਤਾਂ ਉਸ ਦਾ ਜਿਹੜਾ ਸੰਭਵ ਹੋਣਾ ਨਾਮੁਮਕਿਨ ਹੈਗਾ ਆ। ਜਦੋਂ ਮੁੜ ਸਤੰਬਰ ਦੇ ਵਿੱਚ ਇਹ ਕੰਮ ਦੇ ਉੱਤੇ ਆਉਣਗੇ ਇਹ ਕਾਂਗਰਸਮੈਨ, ਕਾਂਗਰਸਵੂਮਨ, ਸੈਨੇਟਰਸ, ਫਿਰ ਹੀ ਜਿਹੜੀ ਕੋਈ ਅੱਗੇ ਗੱਲ ਜਿਹੜੀ ਉਹ ਵੱਧ ਸਕੂਗੀ। ਹਾਲ ਦੀ ਘੜੀ ਆਪਣੀ ਜਿਹੜੀ ਪੋਲੀਟਿਕਸ ਆ ਉਸ ਨੂੰ ਲੈ ਕੇ ਇਹ ਕਿਸੇ ਪਾਸੇ ਵੀ ਗੱਲ ਜਿਹੜੀ ਤਣ ਪੱਤਣ ਨਹੀਂ ਲੱਗੀ
ਤੇ ਲੋਕ ਤੇ ਬਹੁਤ ਸਾਰੇ ਬਿਜ਼ਨਸ ਇਸ ਦੀ ਮਾਰ ਹੇਠ ਜਿਹੜੇ ਆ ਉਹ ਆ ਸਕਦੇ ਨੇ। ਇਹ ਦੇਖਣ ਵਾਲੀ ਗੱਲ ਰਹੂਗੀ ਵੀ ਐਗਜ਼ੀਕਿਊਟਿਵ ਆਰਡਰਸ ਦੇ ਜ਼ਰੀਏ ਜਿਹੜੇ ਉਹ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਕੋਈ ਫਾਇਦਾ ਹੁੰਦਾ ਆ, ਕੋਈ ਬਚਾਅ ਹੁੰਦਾ ਆ, ਜਾਂ ਕਾਂਗਰਸ ਦੇ ਵੱਲੋਂ ਹੀ ਜਿਹੜੇ ਅਪਰੂਵਲ ਤੋਂ ਬਾਅਦ ਦੇ ਵਿੱਚ ਕੁਝ ਗੱਲ ਜਿਹੜੀ ਉਹ ਬਣ ਸਕੂਗੀ। ਜੀ, ਅਗਲੀ ਖਬਰ ਕ੍ਰਿਪਟੋ ਕਰੰਸੀ ਨੂੰ ਲੈ ਕੇ ਹੈਗੀ ਆ। ਕਹਿੰਦੇ ਜਿਹੜੀ ਕ੍ਰਿਪਟੋ ਕਰੰਸੀ ਆ ਉਹ 3 ਟੈਰਰਿਸਟ ਆਰਗੇਨਾਈਜੇਸ਼ਨਸ ਤੋਂ US ਡਿਪਾਰਟਮੈਂਟ ਨੇ ਫੜੀ ਹੈਗੀ, ਸੀਜ਼ ਕੀਤੀ ਆ। ਮਿਲੀਅਨਸ ਆਫ ਉਹਦੀ ਕ੍ਰਿਪਟੋ ਕਰੰਸੀ ਦੀ ਅਮਾਊਂਟ ਦੇ ਵਿੱਚ ਜੇ ਦੇਖਿਆ ਜਾਵੇ। ਕਹਿੰਦੇ ਵੀ 300 ਦੇ ਕਰੀਬ ਕ੍ਰਿਪਟੋ ਕਰੰਸੀ ਦੇ ਅਕਾਊਂਟਸ ਤੇ ਵੈਬਸਾਈਟਸ US ਗਵਰਨਮੈਂਟ ਨੇ ਸੀਜ਼ ਕੀਤੇ ਆ, ਜਿਹਦੇ ਵਿੱਚ ਐਲ ਕੌਸਮ ਬ੍ਰਿਗੇਡਸ ਜਿਹੜੀ ਕਿ ਮਿਲਟਰੀ ਵਿੰਗ ਹੈਗਾ ਹਮਾਸ ਦਾ, ਅਲ ਕਾਇਦਾ ਤੇ ਆਈਸਿਸ ਦਾ, ਉਹ ਇਸ ਨੂੰ ਯੂਜ਼ ਕਰ ਰਹੇ ਸੀ ਪੂਰੇ ਵਰਲਡ ਦੇ ਵਿੱਚੋਂ ਆਪਣੇ ਜਿਹੜੇ ਪੈਸੇ ਇਕੱਠੇ ਕਰਨ ਦੇ ਲਈ, ਤਾਂ ਕਿ ਉਹ ਆਪਣੀ ਟੈਰਰਿਸਟ ਐਕਟੀਵਿਟੀਆਂ ਕੰਟੀਨਿਊ ਕਰੀ ਜਾਣ। ਸੋ ਅੱਜ ਡਿਪਾਰਟਮੈਂਟ ਆਫ ਜਸਟਿਸ ਨੇ ਇਹ ਸਾਰੇ ਆ ਉਹ ਸੀਜ਼ ਕਰ ਲਏ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਫੌਕਸ ਨਿਊਜ਼ ਦੀ ਇੱਕ ਪੋਲ ਦੇ ਵਿੱਚ ਜੋ ਬਾਈਡਨ ਨੂੰ ਫਿਰ ਜਿਹੜਾ ਉਹ ਅੱਗੇ ਦਿਖਾਇਆ ਗਿਆ। ਰਾਸ਼ਟਰਪਤੀ ਟਰੰਪ 42% ਤੇ ਜੋ ਬਾਈਡਨ 49% ਦੇ ਉੱਤੇ ਜਿਹੜੇ ਆ ਉਹ ਇਸ ਪੋਲ ਦੇ ਵਿੱਚ ਸਾਹਮਣੇ ਆਏ ਆ। ਇਹ ਫੌਕਸ ਨਿਊਜ਼ ਦੀ ਜਿਹੜੀ ਆ ਉਹ ਪੋਲ ਹੈਗੀ ਆ। ਜੂਨ ਮਹੀਨੇ ਦੇ ਵਿੱਚ ਤਾਂ ਜੋ ਬਾਈਡਨ ਇੱਕ ਟਾਈਮ ਦੇ ਉੱਤੇ ਰਾਸ਼ਟਰਪਤੀ ਟਰੰਪ ਦੇ ਨਾਲੋਂ 12 ਪੁਆਇੰਟ ਤੱਕ ਜਿਹੜਾ ਉਹ ਅੱਗੇ ਦਿਖਾਇਆ ਜਾ ਰਿਹਾ ਸੀ, ਜਦੋਂ ਕਿ 50% ਤੋਂ ਵੱਧ ਉਹਨਾਂ ਦੀ ਜਿਹੜੀ ਪੋਸੀਬਿਲਿਟੀ ਸੀਗੀ, ਲਾਈਕੇਬਿਲਿਟੀ ਸੀਗੀ US ਵੋਟਰਸ ਦੇ ਦਰਮਿਆਨ, ਉਹ ਥੋੜ੍ਹੀ ਜਿਹੜੀ ਹੁਣ ਉਹਨਾਂ ਦੀ ਜ਼ਰੂਰ ਘਟੀ ਆ, ਪਰ ਅਜੇ ਵੀ ਜਿਹੜੇ ਟਰੰਪ ਹੁਣਾਂ ਦੇ ਨਾਲੋਂ ਉਹ ਥੋੜ੍ਹਾ ਅੱਗੇ ਚੱਲ ਰਹੇ ਆ। ਪਰ ਇਹ ਮੁਕਾਬਲਾ ਜਿਉਂ-ਜਿਉਂ ਸਮਾਂ ਇਸ ਦੇ ਨਜ਼ਦੀਕ ਆਉਂਦਾ ਜਾ ਰਿਹਾ ਹੈ, ਨਵੰਬਰ 3 ਦੀਆਂ ਇਲੈਕਸ਼ਨ ਦੇ, ਉਹ ਥੋੜ੍ਹਾ ਜਿਹੜਾ ਉਹ ਘਟਦਾ ਜਾ ਰਿਹਾ ਹੈਗਾ ਆ। ਸੋ ਦੇਖਦੇ ਆ ਕੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਬਣਦਾ ਆ। ਉੱਧਰ ਮੇਲ ਇਨ ਬੈਲਟਸ ਨੂੰ ਲੈ ਕੇ ਹੀ ਜਿਹੜਾ ਹਰਜੋਤ ਸਿੰਘ ਜੀ, ਅੱਜ ਸੁਪਰੀਮ ਕੋਰਟ ਨੇ GOP ਨੂੰ ਜਿਹੜਾ ਉਹ ਝਟਕਾ ਦਿੱਤਾ ਆ। ਰੋਡ ਆਈਲੈਂਡ ਦੇ ਵਿੱਚ ਜਿਹੜੀ GOP ਦੀ ਰਿਕੁਐਸਟ ਸੀ, ਉਹਨਾਂ ਨੂੰ ਜਿਹੜੀ ਸੁਪਰੀਮ ਕੋਰਟ ਆ ਉਹਨਾਂ ਨੇ ਰਿਬਫ ਕਰ ਦਿੱਤਾ, ਰਿਜੈਕਟ ਕਰ ਦਿੱਤਾ, ਜਿਸ ਦੇ ਵਿੱਚ ਰੋਡ ਆਈਲੈਂਡ ਵਾਲੇ ਕਹਿ ਰਹੇ ਸੀਗੇ ਵੀ ਕਰੋਨਾ ਵਾਇਰਸ ਪੈਂਡੈਮਿਕ ਦੇ ਕਰਕੇ ਮੇਲ ਇਨ ਬੈਲਟਸ ਜਿਹੜੇ ਆ ਉਹ ਹੋ ਸਕਦੇ ਨੇ ਵਿਦਆਊਟ ਇਨ ਪਰਸਨ ਵਿਟਨੈਸ ਵੈਰੀਫਿਕੇਸ਼ਨ। ਸੋ ਇਸ ਚੀਜ਼ ਨੂੰ ਉਹਨਾਂ ਨੇ ਅਪਰੂਵਲ ਇੱਕ ਹਿਸਾਬ ਦੇ ਨਾਲ ਇਹ ਦੇ ਦਿੱਤਾ। GOP ਇਸ ਚੀਜ਼ ਦੇ ਖਿਲਾਫ ਸੀਗੀ ਵੀ ਜੇ ਮੇਲ ਇਨ ਬੈਲਟ ਦੇਣੇ ਆ ਤਾਂ ਇਨ ਪਰਸਨ ਵਿਟਨੈਸ ਦੀ ਜਿਹੜੀ ਆ ਉਹ ਕਹਿੰਦੇ ਵੀ ਉਹ ਚਾਹੀਦਾ ਆ, ਪਰ ਹੁਣ ਕਹਿੰਦੇ ਵੀ ਵਿਦਆਊਟ ਇਨ ਪਰਸਨ ਵਿਟਨੈਸ ਵੀ ਜਿਹੜੀ ਆ ਇਹ ਮੇਲ ਇਨ ਬੈਲਟ ਜਿਹੜਾ ਉਹ ਕੀਤਾ ਜਾ ਸਕਦਾ ਹੈਗਾ ਆ। ਸੋ ਇਹ ਇੱਕ ਜ਼ਰੂਰ ਸੁਪਰੀਮ ਕੋਰਟ ਦੇ ਵਿੱਚ GOP ਨੂੰ ਰੋਡ ਆਈਲੈਂਡ ਦੇ ਜਿਹੜੇ ਇਸ ਕੇਸ ਦੇ ਵਿੱਚ ਝਟਕਾ ਮਿਲਿਆ ਹੈਗਾ ਆ। ਅਗਲੀ ਖਬਰ ਜਸਟਿਸ ਡਿਪਾਰਟਮੈਂਟ ਵੱਲੋਂ ਆ ਰਹੀ ਹੈ, ਜਿਸ ਨੇ ਕਿਹਾ ਹੈ ਵੀ ਜਿਹੜੀ ਯੇਲ ਯੂਨੀਵਰਸਿਟੀ ਆ, ਅਮਰੀਕਾ ਦੀ ਸਭ ਤੋਂ ਟੌਪ ਨੌਚ ਯੂਨੀਵਰਸਿਟੀ ਆ, ਉਹ ਇਲੀਗਲੀ ਏਸ਼ੀਅਨ ਮੂਲ ਦੇ ਲੋਕ ਤੇ ਜਿਹੜੇ ਵਾਈਟ ਮੂਲ ਦੇ ਸਟੂਡੈਂਟਸ ਆ ਉਹਨਾਂ ਨੂੰ ਡਿਸਕ੍ਰਿਮੀਨੇਟ ਕਰਦੀ ਰਹੀ ਆ। ਕਹਿੰਦੇ ਵੀ ਜੇ ਗ੍ਰੇਡ ਪੁਆਇੰਟ ਐਵਰੇਜ ਜਾਂ ਹੋਰ ਉਹਨਾਂ ਦੀ ਕੁਆਲੀਫਿਕੇਸ਼ਨ ਦੇਖੀ ਜਾਵੇ, ਜਿਹੜੇ ਕਾਲੇ ਮੂਲ ਦੇ ਲੋਕ ਸੀ, ਅਫਰੀਕਨ ਅਮਰੀਕਨ ਜਾਂ ਸਪੈਨਿਸ਼ ਮੂਲ ਦੇ ਜਿਹੜੇ ਸਟੂਡੈਂਟ ਸੀ, ਉਹਨਾਂ ਨੂੰ ਐਡਮਿਸ਼ਨ ਪਹਿਲਾਂ ਮਿਲਦਾ ਸੀ, ਤੇ ਉਹਦੇ ਮੁਕਾਬਲੇ ਜੇ ਸੇਮ ਕੁਆਲੀਫਿਕੇਸ਼ਨ ਦੇਖੀ ਜਾਵੇ, ਏਸ਼ੀਅਨ ਮੂਲ ਦੇ ਸਟੂਡੈਂਟਸ ਤੇ ਵਾਈਟ ਮੂਲ ਦੇ ਸਟੂਡੈਂਟਸ ਨੂੰ ਐਡਮਿਸ਼ਨ ਘੱਟ ਮਿਲਦਾ ਸੀ, ਕਿਉਂਕਿ ਇਹਨਾਂ ਦੀ ਗਿਣਤੀ ਜ਼ਿਆਦਾ ਹੁੰਦੀ ਸੀ। ਸੋ ਇਹਨੂੰ ਦੇਖਦੇ ਹੋਏ ਹੁਣ ਡਿਪਾਰਟਮੈਂਟ ਆਫ ਜਸਟਿਸ ਨੇ ਯੇਲ ਯੂਨੀਵਰਸਿਟੀ ਨੂੰ ਇਹ ਕਿਹਾ ਆ ਵੀ ਸਟਾਰਟਿੰਗ ਜਿਹੜਾ ਤੁਹਾਡਾ ਨਵਾਂ ਸੈਸ਼ਨ ਆਉਣਾ 2020 ਤੋਂ 2021, ਉਹਦੇ ਵਿੱਚ ਰੇਸ ਜਾਂ ਨੈਸ਼ਨਲ ਓਰੀਜਨ ਨੂੰ ਨਾ ਕਾਊਂਟ ਕੀਤਾ ਜਾਵੇ। ਸੋ ਸਾਰੇ ਸਟੂਡੈਂਟ ਜਿਹੜੇ ਆ ਉਹਨਾਂ ਨੂੰ ਉਹਨਾਂ ਦੀ ਮੈਰਿਟ ਬੇਸ ਦੇ ਉੱਤੇ ਹੀ ਜਿਹੜਾ ਐਡਮਿਸ਼ਨ ਦਿੱਤਾ ਜਾਵੇ। ਜੀ ਬਿਲਕੁਲ, ਯੇਲ ਨੇ ਇਸ ਚੀਜ਼ ਦੇ ਉੱਤੇ ਸਟੇਟਮੈਂਟ ਇਹ ਦਿੱਤੀ ਆ ਵੀ ਉਹਨਾਂ ਨੇ ਇਸ ਐਲੀਗੇਸ਼ਨ ਦੀ ਕਹਿੰਦੇ ਵੀ ਸਿਰੇ ਤੋਂ ਉਹਨਾਂ ਨੇ ਖਾਰਜ ਕੀਤਾ ਆ, ਪਰ ਇਹ ਹੁਣ ਡਿਪਾਰਟਮੈਂਟ ਆਫ ਜਸਟਿਸ ਨੇ ਯੇਲ ਯੂਨੀਵਰਸਿਟੀ ਦੇ ਖਿਲਾਫ ਇਸ ਡਿਸਕ੍ਰਿਮੀਨੇਸ਼ਨ ਦੀ ਚਰਚਾ ਜਿਹੜੀ ਉਹ ਕੀਤੀ ਆ। ਕਈ ਜਿਹੜੇ ਪ੍ਰੋਫੈਸਰ ਜਾਂ ਯੂਨੀਵਰਸਿਟੀਆਂ ਵਾਲੇ ਆ ਉਹ ਕਹਿ ਰਹੇ ਆ, ਉਹਨਾਂ ਦੇ ਕਹਿਣ ਮੁਤਾਬਕ ਕਹਿੰਦੇ ਵੀ ਡਿਪਾਰਟਮੈਂਟ ਆਫ ਜਸਟਿਸ ਦੀ ਇਹ ਜਿਹੜੀ ਗੱਲ ਕਹਿਣੀ ਇਹ ਕਿਤੇ ਨਾ ਕਿਤੇ ਪੋਲੀਟੀਕਲ ਮੂਵ ਜਿਹੜਾ ਉਹ ਲੱਗ ਰਿਹਾ ਹੈਗਾ ਆ। ਇਹ ਹੁਣ ਦੇਖਦੇ ਆ ਕੀ ਬਣਦਾ। ਇਹ ਯਾਦ ਹੋਣਾ ਵੀ ਏਸ਼ੀਅਨ ਜਿਹੜੇ ਅਮਰੀਕਨਸ ਹੈਗੇ ਆ ਸਟੂਡੈਂਟਸ ਆ, ਉਹਨਾਂ ਦੇ ਜ਼ਰੀਏ ਆਲਰੇਡੀ ਜਿਹੜੇ ਕੰਜ਼ਰਵੇਟਿਵ ਆ GOP ਵਾਲੇ ਆ ਉਹ ਇਸ ਚਰਚਾ ਨੂੰ ਜਿਹੜਾ ਉਹ ਤੇਜ਼ ਕਰਦੇ ਆ ਰਹੇ ਹੈਗੇ ਆ, ਕਿਉਂਕਿ ਜਿਹੜੇ ਅਫਰੀਕਨ ਅਮਰੀਕਨ ਬਲੈਕ ਕਮਿਊਨਿਟੀ ਦੇ ਵਿਦਿਆਰਥੀ ਉਹਨਾਂ ਨੂੰ ਆਈ ਥਿੰਕ ਜਿਹੜਾ ਇੱਕ ਚੀਜ਼ ਦੇ ਤਹਿਤ ਜਿਹੜਾ ਜ਼ਿਆਦਾ ਜਿਹੜਾ ਉਹਨਾਂ ਨੂੰ ਮੌਕਾ ਮਿਲਦਾ ਸੀਗਾ ਇਹਨਾਂ ਯੂਨੀਵਰਸਿਟੀਜ਼ ਦੇ ਵਿੱਚ ਐਡਮਿਸ਼ਨਸ, ਕਰੈਕਟਿਵ ਐਕਸ਼ਨ ਆਈ ਥਿੰਕ ਕੁਛ ਅਜਿਹਾ ਵਰਡ ਜਿਹੜਾ ਉਹ ਵਰਤਦੇ ਆ ਉਸ ਚੀਜ਼ ਦੇ ਤਹਿਤ, ਅਤੇ ਉਸ ਨੂੰ ਉਹਨਾਂ ਨੇ ਡਿਸਕ੍ਰਿਮੀਨੇਟਰੀ ਜਿਹੜੇ ਏਸ਼ੀਅਨ ਖਾਸ ਕਰਕੇ ਮੂਲ ਦੇ ਵਿਦਿਆਰਥੀ ਉਹਨਾਂ ਨੇ
ਇਹ ਕਰਾਰ ਦਿੱਤਾ ਸੀ। ਇੱਕ ਲਾਸੂਟ ਵੀ ਇਹ ਫਾਈਲ ਹੋਇਆ ਸੀ, ਯੇਲ ਹੀ ਨਹੀਂ ਹਾਰਵਰਡ ਦੇ ਉੱਤੇ ਵੀ ਇਦਾਂ ਦੀ ਜਿਹੜੀ ਚਰਚਾ ਹੈ ਕੁਝ ਸਮਾਂ ਪਹਿਲਾਂ ਚੱਲਦੀ ਸੀਗੀ। ਅਗਲੀ ਖਬਰ ਚਲੀਏ, ਜਿਹੜੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਰੀਫਾਈਨਾਂਸ ਵੀ ਕਰਾ ਰਹੇ ਆ ਆਪਣੇ ਘਰਾਂ ਨੂੰ। ਕਹਿੰਦੇ ਵੀ ਹੁਣ ਮੌਰਗੇਜ ਜੇ ਤੁਸੀਂ ਆਪਣੀ ਰੀਫਾਈਨਾਂਸ ਕਰਾ ਰਹੇ ਆ ਉਹਦੇ ਉੱਤੇ ਜਿਹੜੀ ਫੈਨੀ ਮੇ ਅਤੇ ਫੈਡੀ ਮੈਕ ਜਿਹੜੀਆਂ ਦੋ ਇਹ ਆਰਗੇਨਾਈਜੇਸ਼ਨਸ ਆ ਗਵਰਨਮੈਂਟ ਦੀਆਂ, ਜਿਹੜੀਆਂ ਤੁਹਾਡੇ ਲੋਨਸ ਨੂੰ ਇੱਕ ਤਰ੍ਹਾਂ ਨਾਲ ਗਰੰਟੀ ਦਿੰਦੀਆਂ ਬੈਂਕਾਂ ਨੂੰ, ਉਹ 0.5% ਫੀਸ ਚਾਰਜ ਕਰਨ ਜਾ ਰਹੇ ਆ। ਉਹਨੂੰ ਇਸ ਫੀਸ ਦਾ ਨਾਮ ਐਡਵਰਸ ਮਾਰਕੀਟ ਫੀਸ ਰੱਖਿਆ ਖਾਸ ਕਰਕੇ ਕਹਿੰਦੇ ਵੀ ਕਰੋਨਾ ਵਾਇਰਸ ਨੂੰ ਲੈ ਕੇ। ਸੋ ਇਹਦੇ ਰਿਜ਼ਲਟ ਦੇ ਹਿਸਾਬ ਨਾਲ ਕਹਿੰਦੇ ਭਈ ਹਜ਼ਾਰਾਂ ਡਾਲਰ ਜਿਹੜੇ ਆ ਜੇ ਤੁਸੀਂ ਰੀਫਾਈਨਾਂਸ ਕਰੋਗੇ ਅਤੇ ਤੁਹਾਡੇ ਜਿਹੜੇ ਆ ਉਹ ਐਕਸਟਰਾ ਲੱਗ ਜਾਣਗੇ ਅਤੇ ਅਲਟੀਮੇਟਲੀ ਤੁਹਾਨੂੰ ਬਾਹਲਾ ਫਾਇਦਾ ਨਹੀਂ ਹੋਊਗਾ। ਇਹ ਕਦੋਂ ਤੋਂ ਹਰਜੋਤ ਸਿੰਘ ਜੀ ਸ਼ੁਰੂ ਕਰਨ ਜਾ ਰਹੇ ਆ? ਇਹ ਉਹ ਕਹਿੰਦੇ ਆ ਵੀ ਸਤੰਬਰ 1 ਤੋਂ ਇਹ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਜਿੰਨੇ ਵੀ ਰੀਫਾਈਨਾਂਸ ਹੋਣੇ ਆ ਆਲ ਦਾ ਰੀਫਾਈਨਾਂਸਿਸ ਅਤੇ ਦੋਨੋਂ ਹੀ ਕੈਸ਼ ਆਊਟ ਅਤੇ ਨੋਨ ਕੈਸ਼ ਆਊਟ ਰੀਫਾਈਨਾਂਸ ਜਿਹੜੇ ਹੋਣੇ ਹੈਗੇ ਆ ਉਹਨਾਂ 'ਤੇ 0.5% ਐਡਵਰਸ ਮਾਰਕੀਟ ਫੀਸ। ਨਾਲੇ ਰੀਅਲ ਏਸਟੇਟ ਵਾਲੇ ਕਹਿੰਦੇ ਵੀ ਸਾਡੀ ਮਾਰਕੀਟ ਦੇ ਉੱਤੇ ਅਸਰ ਹੀ ਜਿਹੜਾ ਉਹ ਨਹੀਂ ਪਿਆ ਅਤੇ ਨਾਲੇ ਇਸ ਤਰੀਕੇ ਨਾਲ ਕਰ ਰਹੇ ਆ। ਸੋ ਇਹਦਾ ਮਤਲਬ ਇਹ ਆ ਵੀ ਜੇ ਕਿਸੇ ਨੇ ਰੀਫਾਈਨੈਂਸ ਕਰਾਉਣਾ 15 ਕੁ ਦਿਨ ਹੀ ਹੈਗੇ ਆ, ਜੇ ਉਹ ਫੀਸ ਤੋਂ ਜੇ ਉਹ ਬਚਣਾ ਚਾਹੁੰਦੇ ਆ ਰੀਫਾਈਨੈਂਸ ਤੋਂ ਕਰਾਉਣ ਦੇ ਲੱਗੇ 0.5% ਅੱਧਾ % ਵੀ ਘੱਟ ਨਹੀਂ ਹੁੰਦਾ ਜਦੋਂ ਲੱਖਾਂ ਡਾਲਰਾਂ ਦੀ ਜਿਹੜੀ ਉਸ ਦੇ ਵਿੱਚ ਗੱਲ ਆ ਰਹੀ ਹੁੰਦੀ ਆ। ਸੋ ਜ਼ਰੂਰ ਆਪੋ ਆਪਣੇ ਭਾਈ ਰੀਅਲ ਏਸਟੇਟ ਵਾਲਿਆਂ ਦੇ ਨਾਲ ਤੁਸੀਂ ਗੱਲ ਕਰਕੇ ਦੇਖ ਲਓ, ਮੌਰਗੇਜਸ ਜਿਹੜੇ ਵਾਲਿਆਂ ਦੇ ਨਾਲ। ਅਤੇ ਅੱਜ ਰਾਸ਼ਟਰਪਤੀ ਟਰੰਪ ਨੇ ਅੱਜ ਰਾਸ਼ਟਰਪਤੀ ਟਰੰਪ ਨੂੰ ਜਿਹੜੇ ਹਫਿੰਗਟਨ ਪੋਸਟ ਦੇ ਇੱਕ ਪੱਤਰਕਾਰ ਨੇ ਪ੍ਰੈਸ ਬਰੀਫਿੰਗ ਦੇ ਦੌਰਾਨ ਜਿਹੜਾ ਇਹ ਪੁੱਛਿਆ ਵੀ ਤੁਸੀਂ ਰਿਗਰੈਟ ਕਰਦੇ ਹੋ, ਕੀ ਤੁਹਾਨੂੰ ਮਾੜਾ ਮਹਿਸੂਸ ਹੁੰਦਾ ਹੈ ਵੀ ਜਿਹੜਾ ਤੁਸੀਂ ਅਮੈਰੀਕਨਸ ਨੂੰ ਕਿੰਨੀ ਵਾਰੀ ਝੂਠ ਜਿਹੜਾ ਉਹ ਬੋਲਿਆ ਆ। ਉਹਨਾਂ ਨੇ ਦੁਬਾਰਾ ਉਹਨਾਂ ਨੂੰ ਕਿਹਾ ਵੀ ਕੀ ਕਿਹਾ ਤੁਸੀਂ ਬੇਸਿਕਲੀ ਪੱਤਰਕਾਰ ਨੂੰ, ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਜਿਹੜਾ ਡਿਸਓਨੈਸਟੀ ਜਾਂ ਜਿਹੜਾ ਲਾਈ ਕੀਤਾ ਆ ਤੁਸੀਂ ਰਿਗਰੈਟ ਕਰਦੇ ਹੋ। ਉਹਨਾਂ ਦੇ ਇਸ ਸਵਾਲ ਦਾ ਜਵਾਬ ਦਿੱਤੇ ਬਗੈਰ ਹੀ ਜਿਹੜੇ ਅਗਲੇ ਪੱਤਰਕਾਰ ਦੇ ਕੋਲ ਜਿਹੜਾ ਉਹਨਾਂ ਨੇ ਸਵਾਲ ਜਿਹੜਾ ਉਹ ਲਿਆ, ਉਹਨਾਂ ਨੇ ਇਸ ਚੀਜ਼ ਦਾ ਜਵਾਬ ਦੇਣਾ ਕੁਛ ਠੀਕ ਜਿਹੜਾ ਉਹ ਨਹੀਂ ਸਮਝਿਆ, ਕਿਉਂਕਿ ਆਲਰੇਡੀ ਕਈ ਵਾਰੀ ਇਸ ਚੀਜ਼ ਜਿਹੜਾ ਫੈਕਟ ਚੈੱਕ ਦੇ ਵਿੱਚ ਪਤਾ ਲੱਗਦਾ ਰਿਹਾ ਵੀ ਰਾਸ਼ਟਰਪਤੀ ਟਰੰਪ ਦੁਆਰਾ ਕਈ ਜਿਹੜੀਆਂ ਗੱਲਾਂ ਆ ਉਹ ਝੂਠੀਆਂ ਹੀ ਜਿਹੜੀਆਂ ਉਹ ਨਿਕਲੀਆਂ ਆ, ਉਹ ਟਰੂ ਜਿਹੜੀਆਂ ਉਹ ਨਹੀਂ ਸੀਗੀਆਂ। ਉੱਧਰ ਅੱਜ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਇਸ ਚੀਜ਼ ਦੀ ਪੁਸ਼ਟੀ ਕਰ ਦਿੱਤੀ ਹੈ ਵੀ ਉਹ ਵਾਈਟ ਹਾਊਸ ਤੋਂ ਹੀ ਜਿਹੜਾ ਆ ਰਿਪਬਲਿਕਨ ਪਾਰਟੀ ਦੀ ਨੋਮੀਨੇਸ਼ਨ ਆ ਉਸ ਦੀ ਸਪੀਚ ਆ ਉਹ ਦੇਣ ਜਾ ਰਹੇ ਆ। ਕਈਆਂ ਦਾ ਕਹਿਣਾ ਵੀ ਜਿਹੜਾ ਹੈਚ ਐਗਰੀਮੈਂਟ ਹੈਗਾ ਆ ਉਹ ਜਿਹੜਾ ਲਾਅ ਹੈਗਾ ਆ ਐਥਿਕਸ ਦੇ ਨਾਲ ਸੰਬੰਧਿਤ, ਉਸ ਦੀ ਇਹ ਉਲੰਘਣਾ ਹੋ ਸਕਦੀ ਆ। ਪਰ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਮੈਨੂੰ ਇਹ ਆਫਿਸ ਪਸੰਦ ਆ, ਮੈਨੂੰ ਇੱਥੇ ਕੰਮ ਕਰਕੇ ਪਸੰਦ ਆ ਅਤੇ ਲੋਕ ਮੈਨੂੰ ਇੱਥੇ ਦੇਖ ਕੇ ਜਿਹੜਾ ਉਹ ਖੁਸ਼ ਹੁੰਦੇ ਆ। ਸੋ ਮੈਂ ਇੱਥੋਂ ਹੀ ਜਿਹੜੇ ਆ ਰਿਪਬਲਿਕਨ ਪਾਰਟੀ ਦੀ ਨੋਮੀਨੇਸ਼ਨ ਆ ਉਸ ਨੂੰ ਅਸੈਪਟ ਕਰਕੇ ਜਿਹੜਾ ਸਪੀਚ ਦਊਂਗਾ। ਦੱਸਦੇ ਚਾਹੀਏ ਵੀ ਓਵਲ ਆਫਿਸ ਉੱਦਾਂ ਜੇ ਦੇਖਿਆ ਜਾਵੇ ਜਿਹੜਾ ਪ੍ਰੈਜ਼ੀਡੈਂਟ ਦਾ ਉਹ ਸਾਰੇ ਪਾਰਟੀ ਤੋਂ ਇੱਕ ਹਿਸਾਬ ਦੇ ਨਾਲ ਰਹਿਤ ਹੁੰਦਾ, ਪਰ ਕਿਉਂਕਿ ਕੋਈ ਨਾ ਕੋਈ ਰਾਸ਼ਟਰਪਤੀ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਜੁੜਿਆ ਵੀ ਹੁੰਦਾ ਆ, ਪਰ ਫਿਰ ਵੀ ਉਸ ਨੂੰ ਪਰੇ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਪਰ ਰਾਸ਼ਟਰਪਤੀ ਟਰੰਪ ਜਿਹੜੇ ਇਸ ਵਾਰ ਨੋਮੀਨੇਸ਼ਨ ਹੀ ਇੱਕ ਪਾਰਟੀ ਦੀ ਜਿਹੜੀ ਆ ਉਸ ਵਾਈਟ ਹਾਊਸ ਤੋਂ ਅਸੈਪਟ ਕਰਨ ਜਾ ਰਹੇ ਨੇ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਸਵੇਰੇ ਵੀ ਦੱਸਿਆ ਸੀ, US ਦੇ ਗਵਰਨਮੈਂਟ ਜਿਹੜੀ ਆ ਜਿਹਦੇ ਵਿੱਚ ਖਾਸ ਕਰਕੇ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਹੁਣ ਪੂਰਾ ਕ੍ਰੈਡਿਟ ਲੈ ਰਿਹਾ ਵੀ ਅਸੀਂ ਇਜ਼ਰਾਈਲ ਦਾ ਅਤੇ UAE ਦਾ ਜਿਹੜਾ ਸਮਝੌਤਾ ਆ ਉਹ ਕਰਾ ਦਿੱਤਾ ਹੈਗਾ। ਸੋ ਪਹਿਲਾਂ ਦੋ ਮੁਲਕ ਸੀਗੇ ਜਿਨ੍ਹਾਂ ਦੇ ਰਿਲੇਸ਼ਨ ਇਜ਼ਰਾਈਲ ਦੇ ਨਾਲ ਸੀਗੇ ਜਿਹੜੀ ਉੱਥੇ ਮਿਡਲ ਈਸਟ ਦੇ ਵਿੱਚ। ਹੁਣ ਇਹ ਤੀਜਾ ਮੁਲਕ ਜਿਹੜਾ ਹੋ ਗਿਆ UAE ਦਾ ਲੀਡਰ ਜਿਹੜਾ ਕਰਾਊਨ ਪ੍ਰਿੰਸ ਮੁਹੰਮਦ ਬਿਨ ਜ਼ਾਇਦ ਆ, ਉਹਨਾਂ ਨੇ ਟਵਿੱਟਰ 'ਤੇ ਅੱਜ ਅਨਾਊਂਸ ਕੀਤਾ ਵੀ ਉਹ ਅਸੀਂ ਰਿਲੇਸ਼ਨਸ਼ਿਪ ਜਿਹੜਾ ਇਜ਼ਰਾਈਲ ਦੇ ਨਾਲ ਕਰਨ ਜਾ ਰਹੇ ਹੈਗੇ ਆ ਅਤੇ ਉੱਥੇ ਐਮਬੈਸੀ ਵਗੈਰਾ ਵੀ ਖੁੱਲ੍ਹੂਗੀ। ਸੋ ਹੋਪਫੁਲੀ ਜਿਸ ਤਰ੍ਹਾਂ ਵਾਈਟ ਹਾਊਸ ਫੀਲ ਕਰ ਰਿਹਾ ਵੀ ਕਹਿੰਦੇ ਜਿਹੜੀ ਟੈਨਸ਼ਨ ਹੈਗੀ ਆ ਉੱਥੇ ਘਟੂਗੀ। ਜੀ ਉੱਧਰ ਪਹਿਲਾਂ ਸਵੇਰੇ ਹਰਜੋਤ ਸਿੰਘ ਜੀ ਚਰਚਾ ਸੀ ਵੀ ਜਿਹੜਾ ਵੈਸਟ ਬੈਂਕ ਦਾ ਹਿੱਸਾ ਇਜ਼ਰਾਈਲ ਨੇ ਅਨੈਕਸ ਕਰਨਾ ਸੀ, ਵੱਖਰਾ ਆਪਣੇ ਕਬਜ਼ੇ 'ਚ ਇੱਕ ਹਿਸਾਬ ਦੇ ਨਾਲ ਲੈ ਲੈਣਾ ਸੀ, ਉਸ ਨੂੰ ਨਹੀਂ ਕਰਨਗੇ। ਪਰ ਨੇਤਨਯਾਹੂ ਜਿਹੜਾ ਉੱਥੇ ਦਾ ਹੁਣ ਪ੍ਰਧਾਨ ਮੰਤਰੀ ਹੈਗਾ ਆ ਉਹਨੇ ਇਸ ਚੀਜ਼ ਦੀ ਫੇਰ ਪੁਸ਼ਟੀ ਕੀਤੀ ਹੈ ਵੀ ਕਹਿੰਦੇ ਨਹੀਂ ਅਸੀਂ ਉਸ ਨੂੰ ਜਿਹੜਾ ਉਹ ਅਨੈਕਸ ਕਰਨਾ ਹੀ ਹੈਗਾ ਆ। ਜਿਹੜਾ ਵੈਸਟ ਬੈਂਕ ਦਾ ਇਲਾਕਾ ਆ ਅਤੇ ਇਜ਼ਰਾਈਲ ਦੀਆਂ ਸੈਟਲਮੈਂਟਸ ਆ ਉਹ ਉੱਥੇ ਬਣਾਈ ਜਾਣਗੀਆਂ। ਵਿਸ਼ਵ ਦੇ ਕਾਨੂੰਨ ਦੇ ਮੁਤਾਬਕ ਇਹ ਉਹਨਾਂ ਕਾਨੂੰਨਾਂ ਦੀ ਜਿਹੜੀ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਆ। ਅਮਰੀਕਾ ਦਾ ਇਹਨਾਂ ਨੂੰ ਜਿਹੜਾ ਉਹ ਸਾਥ ਪ੍ਰਾਪਤ ਹੈਗਾ ਆ ਇਸ ਚੀਜ਼ ਦੇ ਵਿੱਚ। ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਉਹਨਾਂ ਨੇ ਸਾਥ ਇਸ ਚੀਜ਼ 'ਚ ਦਿੱਤਾ ਹੋਇਆ ਆ। ਪਰ ਓਵਰਆਲ ਇੱਕ ਹਿਸਾਬ ਦੇ ਨਾਲ ਜਿਹੜੇ ਫੈਲਸਤੀਨੀ ਲੋਕ ਹੈਗੇ ਆ ਉਹਨਾਂ ਦਾ ਜ਼ਰੂਰ ਉੱਥੋਂ ਜਿਹੜਾ ਉਜਾੜਾ ਹੈ ਉਹ ਫਿਰ ਹੋਵੇਗਾ। ਜੀ ਅਗਲੀ ਖਬਰ ਮਿਸ਼ੀਗਨ ਤੋਂ ਆ ਰਹੀ ਹੈ, ਜਿੱਥੇ ਕਿ ਮਿਸ਼ੀਗਨ
ਦੇ ਜਿਹੜੇ ਗਵਰਨਰ ਆ ਉਹਨਾਂ ਨੇ ਅਨਾਉਂਸ ਕੀਤਾ ਹੈਗਾ ਆ ਵੀ ਮਿਸ਼ੀਗਨ ਦੇ ਵਿੱਚ 40 ਮੀਲ ਦਾ ਸਟ੍ਰੈਚ ਜਿਹੜਾ ਰੋਡ ਦੇ ਉੱਤੇ ਡੈਟਰਾਇਡ ਦੇ ਲਈ ਐਕਸਕਲੂਸਿਵਲੀ ਉਹ ਬਣਾਉਣ ਜਾ ਰਹੇ ਆ, ਜਿਹੜਾ ਕਿ ਸੈਲਫ ਡਰਾਈਵਿੰਗ ਵਹੀਕਲਸ ਦੇ ਲਈ ਹੋਊਗਾ। ਸੋ ਮਿਸ਼ੀਗਨ ਨੇ ਪਾਰਟਨਰਸ਼ਿਪ ਕੀਤੀ ਹੈਗੀ ਆ ਫੋਰਡ ਤੇ ਸਾਈਡਵਾਕ ਇਨਫਰਾਸਟ੍ਰਕਚਰ ਪਾਰਟਨਰਸ ਦੇ ਨਾਲ। ਜਿਹੜੀ ਕੰਪਨੀ ਅਲਫਾਬੈਟ ਹੈਗੀ ਆ ਜਿਸ ਨੂੰ ਗੂਗਲ ਓਨ ਕਰਦਾ ਆ ਤੇ ਵਾਈਮੋ ਓਨ ਕਰਦੇ ਹੈਗੇ ਆ, ਇਹ ਕੰਪਨੀਆਂ ਜਿਹੜੀਆਂ ਸੈਲਫ ਡਰਾਈਵਿੰਗ ਵਹੀਕਲਸ ਦੇ ਸਭ ਬਣਾਉਣ ਦੇ ਲਈ ਸਭ ਤੋਂ ਅੱਗੇ ਹੈਗੀਆਂ। ਸੋ ਇੰਟਰਸਟੇਟ 94 ਤੇ ਮਿਸ਼ੀਗਨ ਐਵੀਨਿਊ ਜਿਹੜਾ ਕਿ ਡੈਟਰਾਇਟ ਤੇ ਐਨ ਆਰਬਰ ਮਿਸ਼ੀਗਨ ਦੇ ਵਿਚਕਾਰ ਹੈਗਾ, ਉਹਨੂੰ ਕਹਿੰਦੇ ਪੂਰੀ ਤਰ੍ਹਾਂ ਰੈਟਰੋਫਿਟ ਕੀਤਾ ਜਾਊਗਾ ਤਾਂ ਕਿ 40 ਮੀਲ ਦੇ ਸਟ੍ਰੈਚ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਸੈਲਫ ਡਰਾਈਵਿੰਗ ਕਾਰਸ ਜਿਹੜੀਆਂ ਚੱਲ ਸਕਣ। ਸੈਂਸਰਸ ਤੇ ਕੈਮਰਾ ਸਾਰੇ ਇਹ ਰੋਡਸ ਦੇ ਉੱਤੇ ਐਡ ਕੀਤੇ ਜਾਊਗੇ। ਜੀ, ਅੱਜ ਇੱਕ ਜੁਡੀਸ਼ੀਅਲ ਕਾਉਂਸਲ ਆਫ ਕੈਲੀਫੋਰਨੀਆ ਉਹਨਾਂ ਨੇ ਜਿਹੜਾ ਕੈਲੀਫੋਰਨੀਆ ਦੇ ਵਿੱਚ ਐਵਿਕਸ਼ਨਸ ਦੇ ਉੱਤੇ ਐਮਰਜੈਂਸੀ ਕਾਨੂੰਨ ਸੀਗੇ ਉਹਨਾਂ ਨੂੰ ਖ਼ਤਮ ਕਰਨ ਦੇ ਲਈ ਆਗਿਆ ਜਿਹੜੀ ਉਹ ਦੇ ਦਿੱਤੀ ਆ। ਐਵਿਕਸ਼ਨ ਤੇ ਫੋਰਕਲੋਜ਼ਰ ਜਿਹੜੇ ਹੋਣੇ ਸੀ ਉਹ 1 ਸਤੰਬਰ ਦੀ ਮਿਡਨਾਈਟ ਤੱਕ ਜਿਹੜੇ ਉਹ ਰੁਕੇ ਹੋਏ ਨੇ ਐਮਰਜੈਂਸੀ ਕਾਨੂੰਨਾਂ ਦੇ ਜਿਹੜੇ ਰੂਲਸ ਦੇ ਮੁਤਾਬਕ। ਪਰ ਕਹਿੰਦੇ ਵੀ ਉਸ ਤੋਂ ਪਹਿਲਾਂ ਜੇ ਲੈਜਿਸਲੇਸ਼ਨ ਕੋਈ ਇਹ ਪਾਸ ਨਹੀਂ ਹੁੰਦੀ ਤਾਂ 1 ਸਤੰਬਰ ਨੂੰ ਇਵਿਕਸ਼ਨ ਤੇ ਫੋਰਕਲੋਜ਼ਰ ਜਿਹੜੇ ਆ ਉਹਨਾਂ ਦੇ ਉੱਤੇ ਇੱਕ ਹਿਸਾਬ ਦੇ ਨਾਲ ਜਿਹੜਾ ਕੈਲੀਫੋਰਨੀਆ 'ਚ ਮੋਰੀਟੋਰੀਅਮ ਲੱਗਾ ਆ ਉਹ ਹਟ ਜਾਵੇਗਾ ਅਤੇ ਇਹ ਸਾਰਾ ਕੁਛ ਬਾਅਦ 'ਚ ਕੀਤਾ ਜਾ ਸਕਦਾ ਆ। ਜਿਹੜੀ ਜੁਡੀਸ਼ੀਅਲ ਬ੍ਰਾਂਚ ਉਹਨਾਂ ਨੇ ਕਿਹਾ ਵੀ ਸਾਡਾ ਕੰਮ ਜਿਹੜਾ ਆ ਉਹ ਇਹ ਹੈਗਾ ਵੀ ਜਿਹੜੇ ਡਿਸਪਿਊਟ ਹੁੰਦੇ ਆ ਲਾਜ਼ ਦੇ ਉਹਨਾਂ ਨੂੰ ਰਿਜ਼ੋਲਵ ਕਰਨਾ, ਨਾ ਕਿ ਨਵੇਂ ਕਾਨੂੰਨ ਜਿਹੜੇ ਉਹ ਬਣਾਉਣੇ। ਜੇ ਕਾਨੂੰਨ ਕਹਿੰਦੇ ਵੀ ਅਸੀਂ ਆਪਣੇ ਸਾਥੀ ਜਿਹੜੇ ਬ੍ਰਾਂਚਿਸ ਹੈਗੀਆਂ ਆ ਲੈਜਿਸਲੇਟਿਵ ਤੇ ਐਡਮਿਨਿਸਟ੍ਰੇਸ਼ਨ ਵਾਲੀ ਬ੍ਰਾਂਚਿਸ ਆ ਉਹਨਾਂ ਨੂੰ ਅਸੀਂ ਇਹ ਕਹਿੰਦੇ ਆ ਵੀ ਤੁਸੀਂ ਜਲਦੀ ਇਸ ਕ੍ਰਾਈਸਿਸ ਦਾ ਜਿਹੜਾ ਆ ਉਹ ਮਸਲਾ ਹੱਲ ਕਰੋ, ਅਦਰਵਾਈਜ਼ ਇਹ ਐਮਰਜੈਂਸੀ ਜਿਹੜੀਆਂ ਟੈਂਪਰੇਰੀ ਐਮਰਜੈਂਸੀ ਰੂਲਸ ਐਵਿਕਸ਼ਨ ਤੇ ਜੁਡੀਸ਼ੀਅਲ ਫੋਰਕਲੋਜ਼ਰ ਤੇ ਆ ਉਹ ਫਿਰ ਖਤਮ ਹੋ ਜਾਣਗੇ 1 ਸਤੰਬਰ ਤੋਂ। ਸੋ ਇੱਕ ਦੇ ਮੁਕਾਬਲੇ 19 ਵੋਟਾਂ ਦੇ ਨਾਲ ਇਹ ਜੁਡੀਸ਼ੀਅਲ ਕਾਉਂਸਲ ਦੇ ਵਿੱਚ ਇਸ ਪ੍ਰਪੋਜ਼ਲ ਨੂੰ ਜਿਹੜੀ ਸਹਿਮਤੀ ਪ੍ਰਾਪਤ ਹੋਈ ਆ। ਜੀ, ਅਗਲੀ ਖਬਰ ਵੱਲ ਆਈਏ। ਜਿਹੜੇ ਡਾਕਟਰਸ ਆ ਐਲ ਪੈਸੋ ਟੈਕਸਸ ਦੇ ਵਿੱਚ ਕਹਿ ਰਹੇ ਆ ਵੀ 1900 ਦੇ ਕਰੀਬ ਜਿਹੜੇ ਬੱਚੇ ਆ ਉਹ ਕੋਵਿਡ-19 ਦੇ ਨਾਲ ਪੋਜ਼ੀਟਿਵ ਪਾਏ ਗਏ ਹੈਗੇ ਆ। ਅਮਰੀਕਨ ਅਕੈਡਮੀ ਆਫ ਪੈਡੀਆਟ੍ਰਿਕਸ ਤੇ ਚਿਲਡਰਨਸ ਹਸਪੀਟਲ ਐਸੋਸੀਏਸ਼ਨ ਨੇ ਰਿਪੋਰਟ ਕੀਤਾ ਵੀ 3,38,000 ਚਿਲਡਰਨਸ ਜਿਹੜੇ ਆ ਬੱਚੇ ਆ ਉਹ ਨੇਸ਼ਨ ਵਾਈਡ ਟੈਸਟ ਕੀਤੇ ਆ, ਜਿਹਦੇ ਵਿੱਚੋਂ 1900 ਬੱਚੇ ਜਿਹੜੇ ਆ ਐਲ ਪਾਸੋ ਟੈਕਸਸ ਏਰੀਏ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਪੀੜਤ ਪਾਏ ਗਏ ਹੈਗੇ ਆ। ਜੀ, ਸੈਕਰਾਮੈਂਟੋ ਸਟੇਟ ਯੂਨੀਵਰਸਿਟੀ ਜਿਹੜੀ ਹੈਗੀ ਆ ਉਸ ਦੇ ਵਿੱਚ ਵੀ 21 ਵਿਦਿਆਰਥੀ, ਫੈਕਲਟੀ ਤੇ ਸਟਾਫ ਮੈਂਬਰ ਜਿਹੜੇ ਆ ਉਹ ਕਰੋਨਾ ਵਾਇਰਸ ਪੋਜ਼ੀਟਿਵ ਜਿਹੜੇ ਉਹ ਪਾਏ ਗਏ ਆ। ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਰੋਬਰਟ ਨੈਲਸਨ ਉਹਨਾਂ ਨੇ ਅੱਜ ਇੱਕ ਸਟੇਟਮੈਂਟ ਦੇ ਵਿੱਚ ਇਹ ਇਨਫੋਰਮੇਸ਼ਨ ਜਿਹੜੀ ਆ ਉਹ ਸਾਂਝੀ ਕੀਤੀ ਆ। ਕਹਿੰਦੇ ਵੀ ਜਿਹੜੇ ਲੋਕ ਪੋਜ਼ੀਟਿਵ ਪਾਏ ਗਏ ਨੇ ਇਸ ਵਾਇਰਸ ਦੇ ਵਿੱਚ ਉਹ ਪਿਛਲੇ 3 ਹਫ਼ਤਿਆਂ ਦੇ ਦਰਮਿਆਨ ਕੈਂਪਸ ਦੇ ਵਿੱਚ ਉਹ ਵਿਚਰਦੇ ਰਹੇ ਨੇ ਅਤੇ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਇਸ ਦਾ ਅਸਰ ਆਉਣ ਵਾਲੇ ਜਿਹੜੇ ਸਮੈਸਟਰ ਦੇ ਉੱਤੇ ਕਿਸ ਤਰੀਕੇ ਦੇ ਨਾਲ ਉਹ ਪਵੇਗਾ। ਜੀ, ਇਸੇ ਤਰ੍ਹਾਂ ਫ੍ਰਿਜਨੋ ਤੋਂ ਖਬਰ ਆ ਰਹੀ ਆ ਵੀ ਉੱਥੇ ਇੱਕ ਮਲਟੀ ਵਹੀਕਲ ਐਕਸੀਡੈਂਟ ਹੋਇਆ ਆ ਬਲੈਕਸਟੋਨ ਐਵੀਨਿਊ 'ਤੇ, ਜਿਸ ਦੇ ਨਾਲ 5 ਤੋਂ ਵੱਧ ਲੋਕ ਜਿਹੜੇ ਆ ਉਹ ਫੱਟੜ ਹੋਏ ਆ ਅਤੇ ਕਈ ਕਾਰਾਂ ਦਾ ਨੁਕਸਾਨ ਹੋਇਆ। ਜੀ, ਅਤੇ ਇੱਧਰ ਜਿਹੜਾ ਹਰਜੋਤ ਸਿੰਘ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ ਤਾਂ ਸੈਕਰਾਮੈਂਟੋ ਦੇ ਵਿੱਚ ਇੱਕ ਜਿਹੜਾ ਇਨਸਾਨ ਆ ਉਸ ਦੀ ਕਹਿੰਦੇ ਉਹ ਮੌਤ ਹੋਈ ਆ ਹਿੱਟ ਐਂਡ ਰਨ ਕਰੈਸ਼ ਦੇ ਦੌਰਾਨ। ਇਹ ਉੱਥੋਂ ਦੀ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੇ ਜਿਹੜੀ ਇਤਲਾਹ ਦਿੱਤੀ ਆ। ਆਈ ਸਟਰੀਟ ਤੇ 5th ਸਟਰੀਟ ਦੇ ਨਜ਼ਦੀਕ ਇਹ ਘਟਨਾ ਜਿਹੜੀ ਉਹ ਵਾਪਰੀ ਆ ਅਤੇ ਉਸ ਤੋਂ ਬਾਅਦ ਦੇ ਵਿੱਚ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਗਏ ਜਿੱਥੇ ਉਸ ਨੂੰ ਮ੍ਰਿਤ ਘੋਸ਼ਿਤ ਕੀਤਾ ਗਿਆ। ਹੋਰ ਇਸ ਦੇ ਬਾਰੇ ਜਾਣਕਾਰੀ ਨਹੀਂ ਹੈਗੀ, ਪਰ ਪੁਲਿਸ ਵਾਲਿਆਂ ਨੇ ਕਿਹਾ ਵੀ ਜੇ ਕਿਸੇ ਨੂੰ ਇਸ ਕ੍ਰੈਸ਼ ਦੇ ਬਾਰੇ ਜਾਣਕਾਰੀ ਹੋਵੇ ਤਾਂ ਉਹ ਉਹਨਾਂ ਨੂੰ ਇਤਲਾਹ ਕਰਨ ਤਾਂ ਜੋ ਜਿਹੜਾ ਇਸ ਦਾ ਦੋਸ਼ੀ ਹੈਗਾ ਉਸ ਨੂੰ ਫੜਿਆ ਜਾ ਸਕੇ। ਜੀ, ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਅੱਜ ਸਟਾਕ ਮਾਰਕੀਟ ਕਾਫੀ ਉੱਪਰ ਗਈ ਹੈਗੀ ਆ। ਸ਼ੇਅਰਸ ਜਿਹੜੇ ਸਿਸਕੋ ਕੰਪਨੀਆਂ ਦੇ ਉਹ 11% ਦੇ ਕਰੀਬ ਫੈਲ ਹੋਏ ਹੈਗੇ, ਡਾਊਨ ਗਏ ਹੈਗੇ ਆ। ਟੈਕ ਕੰਪਨੀਆਂ ਦੇ ਸ਼ੇਅਰ ਜਿਹੜੇ ਆ ਉਹ ਡਾਊਨ ਗਏ ਹੈਗੇ ਆ। ਜੀ, ਓਵਰਆਲ ਡਾਓ ਜੋਨਸ ਦੇ ਵਿੱਚ ਅੱਜ ਜਿਹੜਾ ਹਰਜੋਤ ਸਿੰਘ ਜੀ 80 ਪੁਆਇੰਟਾਂ ਦਾ ਜਿਹੜਾ ਘਾਟਾ ਹੈ ਇਨਫੈਕਟ ਉਹ ਦੇਖਿਆ ਗਿਆ। 27,896 ਦੇ ਉੱਤੇ ਮਾਰਕੀਟ ਕਲੋਜ਼ ਹੋਈ ਆ। ਨੈਸਡੈਕ ਦੇ ਵਿੱਚ 30 ਪੁਆਇੰਟਾਂ ਦਾ ਜਿਹੜਾ ਉਹ ਵਾਧਾ ਹੋਇਆ ਆ, 11,042 ਤੇ ਮਾਰਕੀਟ ਕਲੋਜ਼ ਹੋਈ ਆ। S&P ਤਕਰੀਬਨ ਬਰਾਬਰ ਰਹੀ ਆ, 7 ਪੁਆਇੰਟ ਦੀ ਗਿਰਾਵਟ ਹੋਈ ਆ, 3373 ਦੇ ਉੱਤੇ ਮਾਰਕੀਟ ਕਲੋਜ਼ ਹੋਈ ਆ। ਸੋਨੇ ਦੀ ਕੀਮਤ $1967
ਪ੍ਰਤੀ ਆਉਂਸ ਜਿਹੜੀ ਰਹੀ ਆ। ਇੱਕ ਆਉਂਸ ਦੇ ਵਿੱਚ ਤਕਰੀਬਨ 28 ਗ੍ਰਾਮ ਹੁੰਦੇ ਨੇ ਜੀ। ਇਸੇ ਤਰ੍ਹਾਂ ਇੱਕ US ਡਾਲਰ ਦੀ ਕੀਮਤ ਜੇ ਰੁਪਈਏ ਦੇ ਬਰਾਬਰ ਦੇਖੀ ਜਾਵੇ 74 ਰੁਪਏ 80 ਪੈਸੇ ਰਹੀ ਆ, ਅਤੇ ਇੱਕ US ਡਾਲਰ ਦੀ ਕੀਮਤ ਜਿਹੜੀ ਆ ਜੇ ਕੈਨੇਡਾ ਦੇ ਦੇਖੀ ਜਾਵੇ $1 ਤੇ 36 ਸੈਂਟ ਰਹੀ ਆ। ਜੀ। ਅਤੇ ਇੱਥੇ ਹੀ ਸਾਡਾ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੈਗਾ ਆ। ਮਿਲਦੇ ਹਾਂ ਆਪਾਂ ਆਪਣੇ ਸਾਰੇ ਹੀ ਜਿਹੜੇ ਜੀ ਸਰੋਤਿਆਂ ਨੂੰ ਜਿਹੜਾ ਜੀ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਵੀਰ ਸਿੰਘ ਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ US।